ਖਬਰਾਂ ਦੀ ਸ਼ੁਰੂਆਤ ਕਰੀਏ ਪੰਜਾਬ ਦੇ ਨਾਲ, ਖੇਤਰੀ ਪਾਰਟੀ ਦੇ ਨਾਲ ਤੇ ਪੰਥ ਦੇ ਨਾਲ, ਪੰਥਕ ਮਾਮਲਿਆਂ ਦੇ ਨਾਲ ਜੁੜੀ ਇੱਕ ਬੜੀ ਹੀ ਅਹਿਮ ਖਬਰ ਤੋਂ। ਜੋ ਕੁਛ ਵਾਪਰਿਆ ਲੰਘੇ 24 ਘੰਟਿਆਂ ਦੇ ਵਿੱਚ, 36 ਘੰਟਿਆਂ ਦੇ ਵਿੱਚ, ਉਹਨਾਂ ਦੇ ਨਾਲ, ਉਸ ਦੇ ਨਾਲ ਬਾਦਲ ਪਰਿਵਾਰ ਇੱਕ ਵਾਰ ਫਿਰ ਆਲੋਚਨਾ ਦੇ ਘੇਰੇ ਦੇ ਵਿੱਚ, ਚਰਚਾ ਦੇ ਘੇਰੇ ਦੇ ਵਿੱਚ ਆ ਗਿਆ। ਕਹਿੰਦੇ ਜਥੇਦਾਰ ਦੀ ਛੁੱਟੀ ਦੇ ਮਾਮਲੇ ਦੇ ਵਿੱਚ ਵਕਤ ਦੀ ਜਿਹੜੀ ਤਖਤੀ ਹੈ, ਉਹਦੇ ਤੇ ਬਾਦਲਾਂ ਨੇ ਆਪਣਾ ਨਾਂ ਹੋਰ ਕਾਲੇ ਅੱਖਰਾਂ ਨਾਲ ਲਿਖਵਾ ਦਿੱਤਾ ਜੀ। ਪ੍ਰਵੀਨ ਜੀ, ਜਿਸ ਦਿਨ 2 ਤਰੀਕ ਨੂੰ 2 ਦਸੰਬਰ ਨੂੰ ਜੀ ਬਾਦਲ ਦਲ ਦੇ ਲੀਡਰ ਤੇ ਜਿਹੜੇ ਸੁਧਾਰ ਲੈਣ ਵਾਲੇ, ਉਹ ਵੀ ਬਾਦਲ ਦਲ ਦੇ ਲੀਡਰ ਨੇ ਵੈਸੇ ਤਾਂ, ਹਾਂਜੀ, ਉਹ ਸਾਰੇ ਲੀਡਰ ਜਦੋਂ ਅਕਾਲ ਤਖਤ ਸਾਹਿਬ ਦੀ ਫਸੀਲ ਦੇ ਸਾਹਮਣੇ ਖੜੇ ਸੀ, ਤਾਂ ਇੱਕੋ ਇੱਕ ਹੁੰਗਾਰਾ ਸੀਗਾ ਚੌਂ ਪਾਸੇ ਕਿ ਚਲੋ ਇੱਥੋਂ ਅਕਾਲੀ ਦਲ ਮੁੜ ਕੇ ਉੱਪਰ ਜਾਏਗਾ, ਅਕਾਲੀ ਦਲ ਹੁਣ ਲੀਹ ਤੇ ਆ ਜਾਏਗਾ। ਪਰ ਜਿਹੜੀ ਇਹ ਲੀਡਰਸ਼ਿਪ ਸੀ, ਇਸ ਲੀਡਰਸ਼ਿਪ ਨੂੰ ਉਸ ਦਿਨ ਦੇ ਫੈਸਲੇ 'ਚ, ਉਸ ਦਿਨ ਦੇ ਹੁਕਮਨਾਮੇ 'ਚ ਦੱਸ ਦਿੱਤਾ ਗਿਆ ਸੀਗਾ ਕਿ ਤੁਸੀਂ ਹੁਣ ਅਗਵਾਈ ਕਰਨ ਦੇ ਲਾਇਕ ਨਹੀਂ, ਤੁਹਾਨੂੰ ਖਾਰਜ ਕੀਤਾ ਜਾਂਦਾ ਹੈ ਜੀ। ਸੋ ਇਸ ਪ੍ਰਕਿਰਿਆ ਤੋਂ ਬਾਅਦ ਜਿਹੜੀ ਮੁੱਢਲੀ ਮੈਂਬਰਸ਼ਿਪ ਵਾਲੀ ਪ੍ਰਕਿਰਿਆ ਸੀ, ਉਹਦੇ ਵੱਲ ਵਧਣ ਦੀ ਬਜਾਏ ਆਪਣੀ ਚਮੜੀ, ਆਪਣੇ ਅਹੁਦੇ, ਆਪਣੀਆਂ ਕੁਰਸੀਆਂ ਬਚਾਉਣ ਦੇ ਲਈ ਇਹ ਪਿਛਲੇ ਕਿੰਨੇ ਦਿਨਾਂ ਤੋਂ 2 ਦਸੰਬਰ ਤੋਂ ਬਾਅਦ ਸਾਰੇ ਹੱਥਕੰਡੇ ਅਪਣਾਏ ਗਏ। ਉਹਨਾਂ ਅਪਣਾਏ ਗਏ ਹੱਥਕੰਡਿਆਂ ਦੇ ਵਿੱਚ ਕੀ ਇਹ ਵੀ ਇੱਕ ਪਹਿਲੂ ਆਇਆ ਕਿ ਅੱਛਾ, ਤੁਸੀਂ ਸਾਨੂੰ ਤਲਬ ਕੀਤਾ, ਅਸੀਂ ਫਿਰ ਸ਼੍ਰੋਮਣੀ ਕਮੇਟੀ ਨੂੰ ਤਲਬ ਕਰ ਲੈਂਦੇ ਹਾਂ, ਸ਼੍ਰੋਮਣੀ ਕਮੇਟੀ ਤੁਹਾਨੂੰ ਤਲਬ ਕਰ ਲੂਗੀ। ਸੋ ਕੀ ਇਹ ਸਾਰੀ ਉਹ ਬਦਲਾਖੋਰੀ ਵਾਲੀ, ਚਿੜ ਵਾਲੀ ਆਪਾਂ ਕੱਲ ਗੱਲ ਕਰੇ ਰਹੇ ਸੀ, ਅੱਜ ਉੱਥੇ ਆ ਕੇ ਖੜ ਗਏ ਇਹ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰੀ ਦਲੀਲ ਨਾਲ, ਤਰਕ ਨਾਲ, ਵਿਚਾਰਕ ਤੌਰ ਤੇ, ਸਿਧਾਂਤਕ ਤੌਰ ਤੇ, ਪੰਥਕ ਤੌਰ ਦੇ ਉੱਤੇ ਉਹ ਸਾਰਾ ਜੋ ਉਹਨਾਂ ਨੇ 2 ਤਰੀਕ ਨੂੰ ਸਾਰੀ ਮੂਹਰੇ ਭੂਮਿਕਾ ਰੱਖੀ, ਕਿ ਉਸ ਭੂਮਿਕਾ ਨੇ ਅਕਾਲੀ ਦਲ ਦੇ ਲੀਡਰਾਂ ਦੇ ਅੰਦਰ ਇੱਕ ਨਵੀਂ, ਮਤਲਬ ਕਿ ਉਹਨਾਂ ਦੇ ਖਿਲਾਫ ਨਫ਼ਰਤ ਪੈਦਾ ਕਰਤੀ। ਤੁਸੀਂ ਉੱਥੇ ਨਿਰਮਲ ਹੋਣ ਆਏ ਸੀ ਕਿ ਹੋਰ ਅੰਦਰ ਕੂੜ ਭਰਨ ਆਏ ਸੀ? ਜੀ। ਇਹ ਸਵਾਲ ਵੱਡੇ ਹੁੰਦੇ ਗਏ, ਤੇ ਜਿਹੜੇ ਲੀਡਰ ਨੂੰ ਤੁਸੀਂ ਪਾਰਟੀ ਚੋਂ ਬਾਹਰ ਕੀਤਾ, ਅੱਜ ਉਹ ਫਿਰ ਤੁਹਾਡੇ ਮਸਲੇ ਦੀ ਅਗਵਾਈ ਕਰ ਰਹੇ। ਤੇ ਜਿਸ ਨੁਕਤੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੀ ਮੀਟਿੰਗ ਬੁਲਾਈ ਕਿ 72 ਘੰਟਿਆਂ ਦੇ ਨੋਟਿਸ ਤੇ ਐਮਰਜੈਂਸੀ ਅੰਤਰਿਮ ਕਮੇਟੀ ਦੀ ਮੀਟਿੰਗ ਹੈ ਜੀ, ਤੇ ਉਹਦੇ ਵਿੱਚ ਇੱਕ ਨੁਕਾਤੀ ਮਸਲਾ ਸੀਗਾ ਜੀ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਉਹਨਾਂ ਦੇ ਜੀ ਸਾਡੂ ਵੱਲੋਂ ਸ਼ਿਕਾਇਤ ਕੀਤੀ ਗਈ। ਪਹਿਲਾਂ ਤਾਂ ਉਹ ਸਾਡਾ ਮੀਡੀਆ ਵੀ ਖਾਸਾ ਰੋਲ ਨਿਭਾ ਰਿਹਾ ਕਿ ਉਹ ਹੁਣ ਸਾਡੂ ਨਹੀਂ ਹੈ ਉਹਨਾਂ ਦਾ, ਉਹਨੂੰ ਇਹੀ ਕਹਿ ਕੇ ਕਿ ਹਰਪ੍ਰੀਤ ਸਿੰਘ ਦਾ ਸਾਡੂ, ਉਹ ਸਾਬਕਾ ਸਾਡੂ ਹੈ, ਤੇ ਸਾਲਾਂ ਬੱਧੀ 10-12 ਸਾਲ ਹੋ ਗਏ ਉਹਨੂੰ। ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੀ ਪਤਨੀ ਦੀ ਜਿਹੜੀ ਭੈਣ ਵਿਆਹੀ ਸੀ, ਉਹਦਾ ਤਲਾਕ ਹੋ ਚੁੱਕਿਆ ਤੇ ਉਹ ਬੱਚੀ ਅਗਲੇ ਘਰ ਵਿਆਹੀ ਵੀ ਹੋਈ ਹੈ। ਤੇ ਹੁਣ ਜਿਹੋ ਜਿਹੇ ਸਵਾਲ, ਜਿਹੋ ਜਿਹੇ ਦੋਸ਼, ਜਿਹੋ ਜਿਹੇ ਉਹਦੇ ਹਵਾਲੇ ਨਾਲ ਲਾ ਕੇ ਇਸ ਨੂੰ ਇਸ ਕਦਰ ਗਿਆਨੀ ਹਰਪ੍ਰੀਤ ਸਿੰਘ ਕਾਰਵਾਈ ਕੀਤੀ ਗਈ ਕਿ ਇਹ ਇਕੱਲੇ ਗਿਆਨੀ ਹਰਪ੍ਰੀਤ ਸਿੰਘ ਦਾ ਮਤਲਬ ਇਸ ਤਰ੍ਹਾਂ ਤੁਸੀਂ ਮਜ਼ਾਕ ਉਡਾ ਰਹੇ ਹੋ, ਮੌਜੂ ਬਣਾ ਰਹੇ ਹੋ, ਉਹਨਾਂ ਨੂੰ ਨਿਸ਼ਾਨੇ ਤੇ ਲੈ ਰਹੇ ਹੋ, ਜਾਂ ਜਿਸ ਪਰਿਵਾਰ ਚੋਂ ਵਿਆਹੀ ਹੈ ਉਸ ਨੂੰ ਵੀ ਨਮੋਸ਼ੀ ਦੀ ਅੱਗ 'ਚ ਚੱਕ ਰਹੇ ਹੋ। ਸਹੀ। ਉਹ ਸਾਰੇ ਪਰਿਵਾਰ, ਮਤਲਬ ਅੱਜ ਉਹ ਪਰਿਵਾਰਾਂ ਦੇ ਉੱਤੇ ਕੀ ਬੀਤ ਰਹੀ ਹੋਣੀ, ਤੁਸੀਂ ਕਿਹੋ ਜਿਹਾ ਮਤਲਬ ਕਿ ਇਹ ਪੱਖ ਸਾਹਮਣੇ ਲਿਆ ਰਹੇ ਹੋ। ਔਰ ਖਾਸ ਕਰਕੇ ਜੇਕਰ ਸੱਚਮੁੱਚ ਇਹ ਮਾਮਲਾ ਗੰਭੀਰ ਆ, ਤਾਂ ਪਹਿਲਾਂ ਉਸ ਬੰਦੇ ਨੂੰ ਪੁੱਛਣਾ ਬਣਦਾ ਸੀ ਕਿ ਮਿੱਤਰਾ ਤੂੰ 10-12 ਸਾਲ ਕਿੱਥੇ ਸੀ? ਉਹ ਤਾਂ ਪਹਿਲਾਂ ਹੈੱਡ ਗ੍ਰੰਥੀ ਵੀ ਰਹੇ ਨੇ, ਪਹਿਲਾਂ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਲੰਬੇ ਸਮੇਂ ਤੋਂ ਦਮਦਮਾ ਸਾਹਿਬ ਜਥੇਦਾਰ, ਜਦ ਸ਼ਿਕਾਇਤ ਲੈ ਕੇ ਕਿਉਂ ਨਹੀਂ ਆਇਆ? ਹੁਣ ਇਹ ਸ਼ਿਕਾਇਤ ਦਾ ਕੀ ਆਧਾਰ? ਅਚਾਨਕ ਇਸ ਸ਼ਿਕਾਇਤ ਨੂੰ ਸਾਹਮਣੇ ਲਿਆਉਣ ਦਾ ਕੀ ਆਧਾਰ? ਮੀਡੀਆ ਪਹਿਲਾਂ ਵੀ ਸੀ, ਸਾਰਾ ਕੁਝ ਸੀ, ਹੁਣ ਇਹ ਪੂਰਾ ਇੱਕ ਪਲਾਨ ਯੋਜਨਾ ਦੇ ਤਹਿਤ ਹੋ ਰਿਹਾ ਪ੍ਰਚਾਰ। ਕੀ ਇਹ ਇੱਕ ਵਿਅਕਤੀ ਵਿਸ਼ੇਸ਼ ਦੀ, ਜਿਹੜਾ ਸ਼ਬਦ ਬਾਰ-ਬਾਰ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਰਤ ਰਹੇ ਸੀ ਕਿ ਮੇਰੀ ਕਰਤਾਰ ਕੁਸ਼ੀ, ਕਿ ਉਹ ਇਹ ਉਹੀ ਹੈ ਕਿ ਉਸੇ ਸ਼ਬਦ ਦੀ ਵਿਆਖਿਆ ਹੋਣੀ ਘਟਨਾ? ਜੀ। ਔਰ ਦੂਸਰੇ ਪਾਸੇ ਜੇਕਰ ਤੁਸੀਂ ਉਸ ਅਹੁਦੇ ਦੀ, ਉਸ ਰੁਤਬੇ ਦੀ ਮਰਿਆਦਾ ਰੱਖਣੀ ਹੁੰਦੀ ਤਾਂ ਤੁਸੀਂ ਪਹਿਲਾਂ ਉਸ ਸ਼ਿਕਾਇਤ ਦੇ ਆਧਾਰ ਤੇ ਮੰਥਨ ਕਰਦੇ। ਪਰ ਜਿਹੜੀ ਮੀਟਿੰਗ ਸੀ, ਉਸ ਮੀਟਿੰਗ ਦੇ ਵਿੱਚ 2 ਬੰਦਿਆਂ ਨੂੰ ਛੱਡ ਕੇ ਬਾਕੀ ਸਾਰੇ ਇੱਕੋ ਨੁਕਤੇ ਤੇ, ਇੱਕੋ ਬਿਨਾਂ ਸ਼ਿਕਾਇਤ ਖੋਲਿਆ, ਬਿਨਾਂ ਦੇਖਿਆ, ਹਾਂਜੀ ਯਾਨੀ ਹਰਪ੍ਰੀਤ ਸਿੰਘ ਨੂੰ ਕੱਢੋ ਜੀ। ਇਹਦਾ ਮਤਲਬ ਤੁਹਾਨੂੰ ਤੁਹਾਡੇ ਆਕਾ ਦਾ ਹੁਕਮ ਸੀ, ਤੁਸੀਂ ਉਸ ਹੁਕਮ ਤੇ ਫੁੱਲ ਚੜਾਉਣ ਆਏ ਸੀ। ਦੱਸਣ ਇਹ ਦੱਸਦੇ ਨੇ ਕਿ ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਬਾਹਰ ਵਿਕਰਮ ਮਜੀਠੀਆ ਮਿਲ ਕੇ ਗਿਆ
ਧਾਮੀ ਤੇ ਆਪਣੇ ਪੱਖੀ ਮੈਂਬਰਾਂ ਨੂੰ? ਠੀਕ ਹੈ। ਕੀ ਹੁਕਮ ਆਇਆ ਕੋਈ? ਕੀ ਨਿਰਦੇਸ਼ ਆਇਆ ਕੋਈ? ਜਾਂ ਦੂਸਰੇ ਪਾਸੇ ਕੱਲ ਨਗਰ ਨਿਗਮ ਚੋਣਾਂ ਸੀ ਤੇ ਅਕਾਲੀ ਦਲ ਦੇ ਉਮੀਦਵਾਰ ਲਈ ਵੋਟਾਂ ਮੰਗਣ ਲੁਧਿਆਣੇ ਵਿਕਰਮ ਮਜੀਠੀਆ ਵੀ ਆਏ ਸੀ ਤੇ ਲੁਧਿਆਣੇ 'ਚ ਸ਼੍ਰੋਮਣੀ ਕਮੇਟੀ ਦੀ ਮੀਟਿੰਗ ਸੀ। ਇਸ ਲਈ ਕਹਿ ਸਕਦੇ ਜੀ ਸਬੱਬੀ ਮੈਨੂੰ ਪਤਾ ਲੱਗਿਆ ਜੀ, ਮੈਂ ਤਾਂ ਫਤਿਹ ਬੁਲਾਉਣ ਆ ਗਿਆ। ਪਰ ਉਸ ਸ਼ਿਕਾਇਤ ਦੇ ਆਧਾਰ ਦੇ ਉੱਤੇ ਤੁਸੀਂ ਕੱਢਣ ਦਾ ਫੈਸਲਾ ਲੈਂਦੇ ਹੋ। 2 ਮੈਂਬਰ ਜਿਹੜੇ ਬਾਦਲ ਦਲ ਨਾਲ ਸੰਬੰਧਿਤ ਨਹੀਂ ਸੀ ਅੰਤਰੀ ਕਮੇਟੀ 'ਚ, ਉਹਨਾਂ ਨੇ ਕਿਹਾ ਕਿ ਵੀ ਸ਼ਿਕਾਇਤ ਦੇ ਆਧਾਰ ਤੇ ਕਾਰਵਾਈ ਥੋੜਾ ਹੁੰਦੀ ਹੈ। ਫਿਰ ਕਹਿੰਦੇ ਅੱਛਾ ਜੀ ਅਸੀਂ ਕਮੇਟੀ ਬਣਾ ਲੈਣਾ। ਹੁਣ ਕਮਾਲ ਹੈ, 3 ਮੈਂਬਰੀ ਕਮੇਟੀ ਹੁਣ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਤਲਬ ਕਰੂਗੀ, ਮਤਲਬ ਠੀਕ ਹੈ ਜੀ, ਹੈਨਾ। ਹੁਣ ਉਹਨਾਂ ਮੂਹਰੇ ਪੇਸ਼ ਹੋਣਗੇ ਜਿਹੜੇ ਅਸੀਂ ਕਹਿੰਦੇ ਕਿ ਜਥੇਦਾਰ ਕਿਸੇ ਦੁਨਿਆਵੀ ਅਦਾਲਤ ਮੂਹਰੇ ਵੀ ਪੇਸ਼ ਨਹੀਂ ਹੁੰਦੇ। ਇਹ ਆਪਣੇ ਤੁਸੀਂ ਇਹਦਾ ਮਤਲਬ ਉਹੀ ਵਿਵਹਾਰ ਕਰ ਰਹੇ ਹੋ ਨਾ ਕਿ ਮੁਲਾਜ਼ਮ ਵਾਲਾ ਵੀ ਤੂੰ ਗਲਤੀ ਕਰ ਲਈ, ਵੀ ਤੂੰ ਆਪਣੇ ਕੰਪਨੀ ਦੇ CEO ਸਾਹਿਬ ਨੂੰ ਹੈ ਨਾ ਸਵਾਲ ਕਰ ਲਿਆ ਵੀ ਹੁਣ ਤੇਰੀ ਤਾਂ ਤਨਖਾਹ ਕੱਟਣੀ ਹੈ। ਹਾਂਜੀ ਹਾਂਜੀ ਬਿਲਕੁਲ ਉਹੀ ਇਹ ਉਹ ਪ੍ਰਕਿਰਿਆ। ਤੋ ਇਹ ਨੇ ਇੱਕ ਤਰ੍ਹਾਂ ਨਾਲ ਸਵਾਲ ਖੜਾ ਕਰਤਾ ਕਿ ਅਕਾਲੀ ਦਲ ਬਾਦਲ ਅਕਾਲੀ ਦਲ ਜਿਹੜਾ ਇਹ ਦਰੁਸਤ ਕਰਨ ਗਿਆ ਸੀ ਉਸਨੇ ਗੁਨਾਹ ਵੀ ਮੰਨ ਲਏ ਤੇ ਹੁਣ ਉਹਨਾਂ ਦੀ ਚਾਰਜੋਈ ਦੇ ਲਈ, ਉਹਨਾਂ ਦੀ ਪੈਰਵੀ ਦੇ ਲਈ, ਉਹਨਾਂ ਦੇ ਉੱਤੇ ਪਹਿਰੇਦਾਰੀ ਦੇ ਲਈ ਜੋ ਹੁਕਮਨਾਮੇ ਆਏ ਸੀ ਉਹਦੇ ਵੀ ਖਰੇ ਨਹੀਂ ਉਤਰ ਰਹੇ। ਸੋ ਉਹ ਗੰਡੇ ਵੀ ਖਾ ਲਏ 100 ਤੇ ਛਿੱਤਰ ਵੀ ਖਾ ਲਏ। ਹੁਣ ਤਾਂ ਤੁਹਾਡੀ ਤੁਸੀਂ ਦੋਏ ਗੱਲਾਂ ਦੇ ਹੁਣ ਤੁਸੀਂ ਅਕਾਲ ਤਖਤ ਸਾਹਿਬ ਦੀ ਫਸੀਲ ਦੇ ਸਾਹਮਣੇ ਖੜ ਕੇ ਨਾ ਕਬੂਲ ਕੀਤੇ ਨੇ, ਚਾਹੇ ਉਹ ਡੇਰਾ ਮੁਖੀ ਨਾਲ ਸੰਬੰਧਿਤ ਹੈ, ਚਾਹੇ ਉਹ ਸਮੇਤ ਸੈਣੀ ਨਾਲ ਸੰਬੰਧਿਤ ਹੈ ਨਾ, ਚਾਹੇ ਉਹ ਬੇਅਦਬੀ ਵਾਲੇ ਤੁਹਾਡੀ ਸਰਕਾਰ ਦੇ ਮਸਲੇ ਚੱਲੀਆਂ ਗੋਲੀਆਂ ਵਾਲਾ ਮਸਲਾ ਹੈ। ਸੋ ਸਾਰਾ ਕੁਝ ਤੁਸੀਂ ਹਾਂਜੀ ਕਹਿ ਕੇ ਕਬੂਲ ਕੀਤਾ ਤੇ ਹੁਣ ਤੁਸੀਂ ਉਸ ਹੁਕਮਾਂ ਨੂੰ ਮੰਨਣ ਤੋਂ ਭੱਜ ਰਹੇ ਸੀ, ਉਸ ਨੂੰ ਪਿੱਛਾ ਕਰਦੇ ਤੁਸੀਂ ਇਸ ਕਾਰਵਾਈ ਤੱਕ ਆ ਗਏ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਕੱਲ ਪ੍ਰੈਸ ਕਾਨਫਰੰਸ ਕੀਤੀ। ਪ੍ਰੈਸ ਕਾਨਫਰੰਸ ਕਰਕੇ ਉਹ ਕਹਿੰਦੇ ਜੀ ਠੀਕ ਹੈ ਫਿਰ ਕਿ ਮੇਰੇ ਕੋਲ IT ਸੈੱਲ ਵਾਲੇ 13-14 ਸਵਾਲ ਪਹੁੰਚੇ ਨੇ। ਉਹਨਾਂ ਨੇ ਦਾਅਵਾ ਕੀਤਾ ਕਿ ਅੰਮ੍ਰਿਤਸਰ 'ਚ ਪੱਤਰਕਾਰਾਂ ਨੂੰ IT ਸੈੱਲ ਵਾਲਿਆਂ ਨੇ, ਹੁਣ ਉਹ ਕਿਹਦਾ IT ਸੈੱਲ ਆ ਸਭ ਨੂੰ ਸਮਝ ਆਉਂਦੀ ਹੈ ਕਿ ਉਹਨਾਂ ਦਾ ਇਸ਼ਾਰਾ ਸਿੱਧਾ ਸੁਖਬੀਰ ਬਾਦਲ ਤੇ ਉਹਦੇ ਸਮਰਥਕਾਂ ਵੱਲ ਸੀਗਾ ਕਿ ਉਹਨਾਂ ਦੇ IT ਸੈੱਲ ਨੇ ਸਵਾਲ ਪੁੱਛਾਏ ਨੇ ਕਿ ਜਥੇਦਾਰ ਜਿੱਥੇ ਟੱਕਰੇ ਉਹਨੂੰ ਇਹ ਸਵਾਲ ਪੁੱਛਣਾ। ਕਹਿੰਦੇ ਇੱਕ ਪੱਤਰਕਾਰ ਸਾਥੀ ਨੇ ਮੈਨੂੰ ਸਵਾਲ ਭੇਜਤੇ ਕਿ ਜੀ ਆਹ ਸਵਾਲ ਆ ਰਿਹਾ ਤੁਹਾਡੇ ਵਾਸਤੇ। ਕਹਿੰਦਾ ਮੈਨੂੰ ਕੋਈ ਪੱਤਰਕਾਰ ਪੁੱਛੇ ਨਾ ਪੁੱਛੇ ਮੈਂ ਸਾਰੇ ਸਵਾਲਾਂ ਦਾ ਜਵਾਬ ਦਊਂਗਾ, ਪਰ ਹਜੇ ਸ਼ਹੀਦੀ ਪੰਦਰਵਾੜਾ ਚੱਲਦਾ, ਮੈਂ ਉਸ ਤੋਂ ਬਾਅਦ ਜਵਾਬ ਦਊਂਗਾ। ਮਤਲਬ ਸ਼ਹੀਦੀ ਪੰਦਰਵਾੜਾ ਕੱਲਾ ਗਿਆਨੀ ਹਰਪ੍ਰੀਤ ਸਿੰਘ ਲਈ ਉਹ ਚੱਲਦਾ, ਉਹ SGPC ਲਈ, ਅਕਾਲੀ ਦਲ ਲਈ, ਆ ਬਲਟੋਹੇ ਲਈ ਉਹਨਾਂ ਲਈ ਨਹੀਂ ਚੱਲਦਾ ਸੀ। ਸਹੀ ਬਿਲਕੁਲ। ਤੇ ਅਜੇ ਤਾਂ ਤੁਸੀਂ ਇਕੱਲੀ ਇਸੇ ਮਸਲੇ ਤੇ ਆਏ ਹੋ ਜਿਹੜਾ ਪਰਿਵਾਰਕ ਮਸਲਾ ਉਹਨਾਂ ਦਾ, ਔਰ ਪੁਰਾਣਾ ਮਸਲਾ ਜਿਹੜਾ ਅਦਾਲਤੀ ਪ੍ਰਕਿਰਿਆ 'ਚ ਦਰਕਿਨਾਰੇ ਹੋਇਆ ਸਾਰਾ ਕੁਝ ਨਿਬੜਿਆ ਹੋਇਆ ਹੈ ਨਾ। ਤੇ ਅਜੇ ਤਾਂ ਤੁਸੀਂ ਉਹ ਵੀਡੀਓ ਵਾਲੇ ਮਸਲੇ ਤੇ ਵੀ ਆਉਣਾ ਹੋਣਾ। ਤੇ ਬਿਲਕੁਲ ਮੈਂ ਕਹਿੰਦਾ ਸਾਲਾ ਸ਼ਬਦ ਕਹਿਣਾ ਸ਼ੋਭਦਾ ਹੀ ਨਹੀਂ ਕਿ ਜਥੇਦਾਰ ਨੂੰ, ਨਹੀਂ ਸ਼ੋਭਦਾ ਬਿਲਕੁਲ। ਤੇ ਪਰ SGPC ਦੇ ਪ੍ਰਧਾਨ ਨੂੰ ਸਾਲੀ ਕਹਿਣਾ ਸ਼ੋਭਦਾ। ਕੱਲ ਜੇ ਤੁਸੀਂ ਉਹਨਾਂ ਦੇ ਉੱਤੇ ਸ਼ਿਕਾਇਤ ਦੇ ਆਧਾਰ ਤੇ ਕੰਮ ਕਰ ਰਹੇ ਹੋ, ਸ਼ਿਕਾਇਤਾਂ ਦਾ ਤੁਹਾਡੇ ਆਧਾਰ ਤੇ ਤਾਂ ਥੋੜੀ ਨਾ ਮਹਿਲਾ ਕਮਿਸ਼ਨ ਕੋਲ ਚਲੀ ਗਈਆਂ। ਧਾਮੀ ਸਾਹਿਬ ਪਹਿਲਾਂ ਆਪਣਾ ਅਸਤੀਫਾ ਰੱਖਦੇ, ਫਿਰ ਕਹਿੰਦੇ ਕਿ ਜੀ ਵੀ ਮੇਰੇ ਤੇ ਵੀ ਕਾਰਵਾਈ ਕਰ ਲਿਓ, ਆ ਕਮੇਟੀ ਵੀ ਜਾਂਚ ਕਰ ਲਿਓ। ਫਿਰ ਤਾਂ ਲੱਗਦਾ ਕਿ ਤੁਸੀਂ ਬੜੇ ਨਿਰਮਲ ਤਰੀਕੇ ਨਾਲ ਚੱਲ ਰਹੇ। ਜੀ ਬਿਲਕੁਲ। ਆਪਣੀ ਚਪੜੀ ਬਚਾਉਣੀ ਆ ਅਸੀਂ ਤੇ ਉਧਰ ਉਹ ਜਿਹੜਾ ਸਾਰੀ ਕੌਮ ਨੂੰ, ਸਾਰੇ ਸਿੱਖ ਭਾਈਚਾਰੇ ਨੂੰ, ਪੰਜਾਬ ਹਿਤੈਸ਼ੀਆਂ ਨੂੰ ਇਹ ਆਸ ਬੱਝੀ ਸੀ 2 ਦਸੰਬਰ ਨੂੰ ਕਿ ਘੱਟੋ ਇੱਥੋਂ ਅਕਾਲੀ ਦਲ ਦੀ ਮੁੜ ਸਰਜੀਤੀ ਹੋ ਜਾਏਗੀ। ਪਰ ਤੁਸੀਂ ਜਿੱਥੋਂ ਸ਼ੁਰੂ ਹੋਏ ਸੀ ਉੱਥੇ ਲਿਆ ਕੇ ਆਪਣੇ ਆਪ ਨੂੰ ਵੀ ਖੜਾ ਕਰ ਲਿਆ ਤੇ ਆਪਣਾ ਨਾਮ ਹੁਣ ਵਕਤ ਦੀ ਤਖਤੀ ਤੇ ਹੋਰ ਕਾਲੇ ਅੱਖਰਾਂ 'ਚ ਲਿਖਾ ਲਿਆ। ਤੁਸੀਂ ਦੱਸਦਾ ਕਿ ਸਾਡੇ ਕੋਲ ਤਾਕਤ ਹੋਵੇ, ਸੱਤਾ ਹੋਵੇ ਨਾ ਹੋਵੇ, ਅਸੀਂ ਇਸੇ ਤਰ੍ਹਾਂ ਚੱਲਦੇ ਹਾਂ। ਜਥੇਦਾਰ ਰਣਜੀਤ ਸਿੰਘ ਤੋਂ ਲੈ ਕੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਅਸੀਂ ਤਾਂ ਇਹੀ ਕੁਝ ਕਰਾਂਗੇ। ਸੋ ਇਸ ਪ੍ਰਕਿਰਿਆ 'ਚ ਤੁਸੀਂ ਅੱਜ ਖੜੇ ਹੋ ਕਿ ਇਹ 300 ਸਾਲਾਂ ਦੇ ਸਮੇਂ ਜੋ ਕੁਝ ਤੁਸੀਂ ਕੀਤਾ ਹੈ ਨਾ, ਜਥੇਦਾਰ ਅਕਾਲ ਤਖਤ ਸਾਹਿਬ ਨਾਲ, ਇਹ ਤੋਂ ਪਹਿਲਾਂ ਜਥੇਦਾਰ ਪ੍ਰੋਫੈਸਰ ਮਨਜੀਤ ਸਿੰਘ ਨਾਲ ਜੋ ਕੁਝ ਤੁਸੀਂ ਕੀਤਾ, ਤਖਤ ਸ੍ਰੀ ਕੇਸਗੜ੍ਹ ਸਾਹਿਬ ਦਾ ਸਮੇਂ-ਸਮੇਂ ਦਮਦਮਾ ਸਾਹਿਬ ਦੇ ਜਥੇਦਾਰਾਂ ਜੋ ਕੁਝ ਹੁੰਦਾ ਰਿਹਾ, ਉਸੇ ਲੈ ਤੁਹਾਡੀ ਇਹ ਆਦਤ ਹੈ। ਪਰ ਅਜੇ ਵੀ ਅਕਾਲੀ ਦਲ ਇਸ ਗੱਲ ਵੱਲ ਝਾਤ ਨਹੀਂ ਮਾਰਦਾ ਕਿ ਜਦੋਂ 300 ਸਾਲਾਂ ਸੀ ਤਾਂ ਤੁਹਾਡੇ ਕੋਲ ਪੰਜਾਬ 'ਚ ਤਾਕਤ ਸੀ, ਰਾਜਨੀਤਿਕ ਤੌਰ ਤੇ ਵੀ ਤੇ ਧਾਰਮਿਕ ਤੌਰ ਤੇ ਵੀ ਤੁਹਾਨੂੰ ਫਤਵਾ ਸੀ ਤੇ ਤੁਹਾਡੇ ਦਿੱਲੀ ਦੇ ਵਿੱਚ ਵੀ ਤੁਹਾਡੀ ਸਰਦਾਰੀ ਸੀ, ਤੁਸੀਂ ਮੂਹਰੇ ਸੀ, ਉਹ ਪਿੱਛੇ ਸੀ ਤੁਹਾਡੇ। ਪਰ ਉੱਥੋਂ ਲੈ ਕੇ 1999 ਤੋਂ ਲੈ ਕੇ 2024-25 ਤੱਕ ਆਉਂਦਿਆਂ ਤੁਸੀਂ ਰਾਜਨੀਤਿਕ ਹੋਂਦ ਗਵਾ ਚੁੱਕੇ ਹੋ।
ਤੁਸੀਂ ਕੌਮ 'ਚ, ਸਿੱਖ ਪੰਥ 'ਚ, ਉਹਨਾਂ ਦੇ ਘਰਾਂ 'ਚੋਂ ਸਤਿਕਾਰ ਗਵਾ ਚੁੱਕੇ ਹੋ ਤੇ ਤੁਸੀਂ ਅਜੇ ਵੀ ਸੁਧਰਨਾ ਨਹੀਂ ਚਾਹੁੰਦੇ। ਤੁਸੀਂ ਅਜੇ ਵੀ ਹੈ ਕਿ ਐਸਜੀਪੀਸੀ ਤੇ ਸਾਡਾ ਕਬਜ਼ਾ ਏ, ਜਿੱਦਣ ਵੋਟਾਂ ਪਈਆਂ ਉਦਣ ਪਤਾ ਲੱਗੂਗਾ। ਪਤਾ ਲੱਗੂਗਾ, ਬਿਲਕੁਲ। ਤੋ ਇਸ ਲਈ ਇਹ ਵਕਤ ਦੀ ਤਖਤੀ ਤੇ ਜਿਹੜੇ ਕਾਲੇ ਅੱਖਰ ਲਿਖਵਾ ਰਹੇ ਹੋ, ਇਹ ਤੁਹਾਨੂੰ ਬਹੁਤ ਆਉਣ ਵਾਲੇ ਸਮੇਂ 'ਚ ਤੁਹਾਡੀਆਂ ਪੀੜ੍ਹੀਆਂ ਨੂੰ ਬਹੁਤ ਨੁਕਸਾਨ ਪਹੁੰਚਾਉਣਗੇ। ਇਹ ਪੰਜਾਬ ਦੇ ਲਈ ਘਾਤਕ ਕਦਮ ਨੇ ਜਿਹੜੇ ਤੁਸੀਂ ਚੁੱਕ ਰਹੇ ਹੋ। ਉਸ ਸਥਾਨਾਂ ਦੀ, ਉਸ ਅਹੁਦਿਆਂ ਦੀ, ਉਸ ਰੁਤਬੇ ਦੀ ਮਾਣ ਮਰਿਆਦਾ ਨੂੰ ਬਹਾਲਤਾ ਤੁਸੀਂ ਰੱਖਣਾ ਸੀ। ਜੇਕਰ ਅਜਿਹਾ ਕੁਝ ਹੁੰਦਾ ਵੀ ਤੁਹਾਨੂੰ ਨਿਮਰਤਾ ਨਾਲ ਉਹਨਾਂ ਨੂੰ ਲਾਂਭੇ ਕਰਨਾ ਸਿੱਖਣਾ ਚਾਹੀਦਾ ਜੀ। ਪਰ ਇਹ ਕਾਰਾ ਕਰਕੇ ਵੱਡਾ ਕੋਤਾਹੀ, ਵੱਡੀ ਗਲਤੀ ਕੀਤੀ ਆ। ਮੈਨੂੰ ਲੱਗਦਾ ਅਕਾਲੀ ਦਲ, ਬਾਦਲ ਧੜਾ ਹੁਣ ਮੁੜ ਕੇ ਉੱਠਣ ਦੀ ਕਵਾਇਚ ਨਹੀਂ ਹੈਗਾ, ਪਰ ਉਹ ਪ੍ਰਧਾਨਗੀ ਤੇ ਅਹੁਦੇ ਛੱਡਣ ਦੀ ਤਿਆਰੀ 'ਚ ਵੀ ਨਹੀਂ। ਹਾਂਜੀ, ਬਿਲਕੁਲ। ਜਿਵੇਂ ਤੁਸੀਂ ਕਿਹਾ, ਦੇਖੋ ਜੇਕਰ ਤੁਸੀਂ ਜਿਹੜੀਆਂ ਚੀਜ਼ਾਂ ਨੂੰ ਡੈਮੇਜ ਕੰਟਰੋਲ ਤੁਸੀਂ ਕਰਨਾ ਸੀ, ਆਪਾਂ ਅਕਸਰ ਹੀ ਕਹਿ ਦਿੰਦੇ ਹਾਂ ਕਿ ਡੈਮੇਜ ਕੰਟਰੋਲ ਕਰਦੀ ਹੈ ਸਿਆਸਤ। ਜਦ ਤੁਸੀਂ ਡੈਮੇਜ ਕੰਟਰੋਲ ਦੀ ਥਾਂ ਤੇ ਆਪਣੇ ਹੱਥੀਂ ਡੈਮੇਜ ਕਰੋਗੇ ਤਾਂ ਤੁਹਾਨੂੰ ਕੰਟਰੋਲ ਕੀ ਨਹੀਂ ਕਰਨਾ। ਤੁਸੀਂ ਉਸ ਚੀਜ਼ ਨੂੰ ਸਗੋਂ ਹੋਰ ਝੂਠਿਆਂ ਪਾ ਰਹੇ ਹੋ। ਤੁਸੀਂ ਤਾਂ ਉਹਨਾਂ ਲੋਕਾਂ ਦੀ ਉਮੀਦ ਨੂੰ ਵੀ ਝੂਠਿਆਂ ਪਾਤਾ ਜਿਹੜੇ ਤੁਹਾਡੇ ਤੋਂ ਉਮੀਦ ਕਰ ਰਹੇ ਸੀਗੇ ਕਿ ਸ਼ਾਇਦ ਹੁਣ ਵਾਪਸੀ ਕਰਨਗੇ ਪੰਜਾਬ ਦੇ ਮੁੱਦਿਆਂ ਵੱਲ, ਸਿੱਖ ਇਸ਼ੂਜ਼ ਵੱਲ। ਪਰ ਉਸ ਤੋਂ ਬਾਅਦ ਤੁਹਾਡਾ ਕੋਈ ਟਵੀਟ, ਫੇਸਬੁੱਕ ਤੇ ਟਿੱਪਣੀ, ਕੋਈ ਪੋਸਟ, ਕੁਛ ਨਹੀਂ ਹੈ। ਕੋਈ ਨਾ ਤੁਹਾਡੇ ਕਾਡਰ ਦੇ ਵਿੱਚ ਉਹ ਚੀਜ਼ ਨਜ਼ਰ ਆ ਰਹੀ। ਪ੍ਰਵੀਨ ਜੀ, ਅੱਜ ਪੁੱਛ ਕੇ ਦੇਖੋ ਐਚਐਸ ਫੂਲਕਾ ਸਾਹਿਬ ਨੂੰ ਕਿ ਲੈਣੀ ਹੈ ਮੈਂਬਰਸ਼ਿਪ ਇਹਨਾਂ ਦੀ? ਹਾਂਜੀ, ਬਿਲਕੁਲ। ਔਰ ਲੋਕ ਅੰਦਰ ਖਾਤੇ ਬਿਲਕੁਲ ਤਿਆਰ ਹੋ ਗਏ ਸੀ, ਲੋਕ ਅੰਦਰ ਖਾਤੇ। ਪਰ ਫਿਰ ਵੀ ਜਿਵੇਂ ਆਪਾਂ ਸ਼ੁਰੂ ਤੋਂ ਕਿਹਾ ਕਿ ਜੋ ਤੁਸੀਂ ਸਿਧਾਂਤ ਨੂੰ, ਪੰਜਾਬ ਨੂੰ ਹੀ ਉਹਦੇ ਹਿੱਤਾਂ ਨੂੰ ਹੀ ਤਿਲਾਂਜਲੀ ਦੇਗੇ ਤਾਂ ਪੰਜਾਬੀ ਤੁਹਾਡੇ ਵੱਲ ਕਿਵੇਂ ਆਉਣਗੇ?